The Indian government funded Afghan warlords instead of former Afghan government prior to the Taliban takeover in 2021, newly published American documents have indicated. उन्होंने कहा जी ਅਸੀਂ ਇੱਕ ਕਮਿਸ਼ਨ ਬਣਾਇਆ ਪੂਰਾ ਔਰ ਜਿਹੜੇ ਹਿੰਦੂ ਔਰ ਸਿੱਖ ਗਏ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਪਹਿਲਾਂ ਜਾਂ ਮਗਰੋਂ ਜਿਨ੍ਹਾਂ ਨੇ ਦੱਬੀਆਂ ਉਹ ਸਭ ਅਸੀਂ ਫ੍ਰੀ ਕਰਾ ਲਈਆਂ। ਅਸੀਂ ਉਹਨਾਂ ਨੂੰ ਇਹ ਖੁੱਲ੍ਹਾ ਸੱਦਾ ਦੇ ਰਹੇ ਹਾਂ ਕਿ ਭਾਈ ਤੁਸੀਂ ਆਓ ਔਰ ਆਪਣੇ ਜਿਹੜਾ ਉਹ ਸਾਂਭੋ ਆਪਣੀਆਂ ਪ੍ਰਾਪਰਟੀਜ਼ ਨੂੰ ਨਾ ਆਮ ਵਾਂਗ ਜੀਵਨ ਜਿਓ। ਇਹ ਤਾਲਿਬਾਨ ਹਕੂਮਤ ਦੀ ਜਿਹੜੀ ਇਹ ਪਹੁੰਚ ਹੈ ਇਹਦੇ ਨਾਲ ਘੱਟੋ ਘੱਟ ਸਾਡਾ ਇਤਿਹਾਸ ਵਿਰਸਾ ਔਰ ਅਫਗਾਨ ਸਿੱਖਾਂ ਦਾ ਵੀ ਜਿਹੜਾ ਵਿਰਸਾ ਹੈ ਉਹ ਸੰਭਾਲਿਆ ਰਹੇਗਾ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਜਾਣ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਮੁਲਕ ਛੱਡ ਕੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਮੁਲਕ ਵਾਪਸ ਪਰਤਣ ਦੀ ਅਪੀਲ ਕੀਤੀ ਹੈ ਔਰ ਤਾਲਿਬਾਨ ਸਰਕਾਰ ਦੇ ਬੁਲਾਰੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਿੱਖਾਂ ਅਤੇ ਹਿੰਦੂਆਂ ਨੂੰ ਉਹਨਾਂ ਦੀਆਂ ਜਾਇਦਾਦਾਂ ਮੋੜੀਆਂ ਜਾਣਗੀਆਂ ਜਿਨ੍ਹਾਂ ਉੱਤੇ ਵਾਰਲੌਰਡ ਨੇ ਕਬਜ਼ਾ ਕੀਤਾ ਹੋਇਆ। ਉਹਨਾਂ ਦੀ ਇਸ ਅਪੀਲ ਤੋਂ ਬਾਅਦ ਪਿਛਲੀ ਅਫਗਾਨਿਸਤਾਨ ਸਰਕਾਰ ਸਿੱਖ ਪਾਰਲੀਮੈਂਟ ਨਰਿੰਦਰ ਸਿੰਘ ਕੈਨੇਡਾ ਤੋਂ ਅਫਗਾਨਿਸਤਾਨ ਪਰਤ ਗਏ ਨੇ। ਅਸੀਂ ਤਾਲਿਬਾਨ ਸਰਕਾਰ ਦੀ ਇਸ ਪਹਿਲ ਕਦਮੀ ਦੀ ਜਿਹੜਾ ਸਵਾਗਤ ਵੀ ਕਰਦੇ ਹਾਂ, ਸ਼ਲਾਘਾ ਵੀ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਵਾਪਸ ਪਰਤਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏਗਾ। ਔਰ ਯਾਦ ਰਹੇ ਅਫਗਾਨਿਸਤਾਨ ਵਿੱਚ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਵੀ ਹਨ ਜਿਨ੍ਹਾਂ ਦੀ ਵਾਪਸੀ ਨਾਲ ਜਿਹੜਾ ਅਫਗਾਨਿਸਤਾਨ ਵਿੱਚ ਸਿੱਖ ਜਿਹੜਾ ਵਿਰਸਾ ਹੈ ਉਹ ਬਚਿਆ ਰਹੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਜਿਹੜੇ ਮੈਸੇਜ ਨੇ YouTube ਦੇ ਉੱਪਰ ਉਹ ਵੀ ਐਂਡ ਨਾਲ ਹੀ ਗੁਰਬਾਣੀ ਚੈਨਲ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਜਾਂ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਇੱਕ ਦੁਨੀਆ ਦਾ ਦਸਤੂਰ ਹੈ ਵੀ ਕੋਈ ਖਬਰ 24 ਘੰਟੇ ਤੋਂ ਜ਼ਿਆਦਾ ਸੁਰਖੀਆਂ 'ਚ ਨਹੀਂ ਰਹਿੰਦੀ। ਲੱਖਾਂ ਲੋਕ ਮਰਦੇ ਵੀ ਨੇ, ਜੈਨੋਸਾਈਡ ਵੀ ਹੋਏ ਨੇ, ਹੋ ਰਹੇ ਨੇ। ਗਜ਼ਾ ਦੇ ਵਿੱਚ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਪਿਛਲੇ 6-7 ਮਹੀਨੇ 'ਚ ਕੀ ਹੋਇਆ। ਪਰ ਜੇ ਹੁਣ ਥੋੜ੍ਹਾ ਜਿਹਾ ਉਸ ਦੇ ਵਿੱਚ ਕੋਈ ਪੌਜ਼ ਆਉਂਦਾ ਹੈ ਤਾਂ ਤੁਹਾਨੂੰ ਲੱਗਦਾ ਕਿ ਵੀ ਇਹ ਬੀਤ ਗਿਆ, ਨਵਾਂ ਪਾਰਟ ਆ ਗਿਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਮੇਂ ਹਰ ਮੁਲਕ ਦੇ ਵਿੱਚ ਸੋ ਕਾਲਡ ਨੈਸ਼ਨਲਿਸਟ ਮੂਵਮੈਂਟਸ ਵੀ ਖੜੀਆਂ ਹੋਈਆਂ ਜਿਨ੍ਹਾਂ ਨੂੰ ਲੱਗਾ ਜੀ ਕਿ ਬਾਹਰਲਿਆਂ ਨੇ ਆ ਕੇ ਸਾਡੇ 'ਤੇ ਸਾਡੀ ਇਕੋਨਮੀ 'ਤੇ ਕੰਟਰੋਲ ਕਰ ਲਿਆ, ਸਾਨੂੰ ਜਿਹੜਾ ਉਹ ਦੁਬੈਲ ਬਣਾ ਲਿਆ, ਇਹਨਾਂ ਨੂੰ ਕੱਢੋ। ਜਿਵੇਂ ਅਸੀਂ 60s 70s ਦੇ ਵਿੱਚ ਯੂਗਾਂਡਾ ਔਰ ਕੀਨੀਆ ਦੇ ਵਿੱਚ ਦੇਖਦੇ ਹਾਂ। ਯੂਗਾਂਡਾ 'ਚ ਤਾਂ ਈਦੀ ਅਮੀਨ ਨੇ ਕੁਛ ਘੰਟੇ ਦਾ ਨੋਟਿਸ ਦੇ ਕੇ ਜਿਹੜਾ ਉਹ 3 ਕੱਪੜਿਆਂ ਦੇ ਵਿੱਚ ਕੱਢ ਦਿੱਤੇ ਸੀ ਜਿਹੜੇ 100 ਸਾਲ ਤੋਂ ਉੱਥੇ ਬੈਠੇ ਸੀ, ਅੰਗਰੇਜ਼ ਲੈ ਕੇ ਗਏ ਸੀ ਔਰ ਜਿਨ੍ਹਾਂ ਨੇ ਉਹਨਾਂ ਦੀ ਇਕੋਨਮੀ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਸੀ। ਹਾਲਾਂਕਿ ਠੀਕ ਹੈ ਉਹਨਾਂ ਦੀਆਂ ਜਾਇਦਾਦਾਂ ਜਾਂ ਉਹ ਇਮੀਡੀਏਟ ਖੋਹੀਆਂ ਗਈਆਂ, ਲੇਕਿਨ ਹੋਇਆ ਇਹ ਕਿ 5-10 ਸਾਲ ਦੇ ਵਿੱਚ ਉਹਨਾਂ ਦੀ ਇਕੋਨਮੀ ਦਾ ਬੇੜਾ ਗਰਕ ਹੋ ਗਿਆ ਕਿਉਂਕਿ ਹੁਣ ਉਹ ਤਾਂ ਕੋਈ ਟ੍ਰੇਨਡ ਵੀ ਨਹੀਂ ਸੀ ਲੋਕਲ ਜਾਂ ਦੂਜੇ ਇਸ ਕਿਸਮ ਦੇ। ਸੋ ਇੱਕ ਤਾਂ ਇਸ ਕਿਸਮ ਦੀ ਜਿਹੜੀ ਹੈ ਐਗਜ਼ਾਈਲ ਹੁੰਦੀ ਹੈ, ਇੱਕ ਹੁੰਦੀ ਹੈ ਜਿੱਥੇ ਲਗਾਤਾਰ ਸਿਵਲ ਵਾਰ ਵੀ ਚੱਲ ਰਹੀ ਹੈ, ਇੰਨੇ ਪਲੇਅਰ ਉਹਦੇ 'ਚ ਨੇ, ਕੌਣ ਕਿਹਨੂੰ ਮਾਰ ਰਿਹਾ, ਕਿਹਨਾਂ ਨੇਸ਼ਨਸ ਦਾ ਕੀ ਇੰਟਰਸਟ ਜੁੜਿਆ ਹੋਇਆ। ਉਸ ਦੇ ਵਿੱਚ ਫਿਰ ਜਿਹੜੇ ਵਿਜ਼ੀਬਲੀ ਘੱਟ ਗਿਣਤੀਆਂ ਹੁੰਦੀਆਂ ਨੇ ਜਾਂ ਜਿਹੜੇ ਉਸ ਮੇਨ ਚਿਹਰੇ ਦੇ ਵਿੱਚ ਫਿੱਟ ਨਹੀਂ ਹੋ ਰਹੇ ਹੁੰਦੇ ਜਾਂ ਉਹਨਾਂ ਦੇ ਕੋਈ ਹੋਰ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਕਲਾਕਾਰ ਹੁੰਦੇ ਨੇ ਉਹ ਦਹਿਸ਼ਤਗਰਦੀ ਕਰਦੇ ਨੇ ਅਤੇ ਉਹਨਾਂ ਨੂੰ ਫਿਰ ਉਹ ਮੁਲਕ ਛੱਡਣ 'ਤੇ ਮਜਬੂਰ ਹੋਣਾ ਪੈਂਦਾ। ਔਰ ਇਸ ਦੀ ਉਦਾਹਰਣ ਜਿਹੜੀ ਆ ਅਫਗਾਨਿਸਤਾਨ ਹੈ। ਅਫਗਾਨਿਸਤਾਨ ਜਿੱਥੇ ਜਦੋਂ ਅਸੀਂ ਸਿੱਖਾਂ ਦੇ ਹਵਾਲੇ ਨਾਲ ਜੇ ਗੱਲ ਕਰੀਏ, ਜਿਵੇਂ ਪੰਜਾਬ ਮੂਲ ਦੇ ਸਿੱਖ ਮੁੱਢਲੇ ਤੌਰ 'ਤੇ ਪੰਜਾਬੀ ਓਰੀਜਨ ਜਿਹੜਾ ਸਦੀਆਂ ਤੋਂ ਜਾਂ ਮਿਲੇਨੀਅਮਸ ਤੋਂ ਉਹਨਾਂ ਦੇ ਫੋਰਫਾਦਰ ਸੀ ਉਹਨਾਂ 'ਚੋਂ ਨਿਕਲਿਆ। ਕਸ਼ਮੀਰ ਦੂਸਰਾ ਰੀਜਨ ਹੈ ਜਿੱਥੇ ਕਿ ਕਸ਼ਮੀਰੀ ਮੂਲ ਦੇ ਸਿੱਖ ਨੇ, ਬਾਈ ਐਵਰੀ ਇੰਚ ਕਸ਼ਮੀਰੀ ਨੇ, ਮਜ਼ਹਬ ਉਹਨਾਂ ਦਾ ਜਿਹੜਾ ਹੈ ਉਹ ਸਿੱਖੀ। ਔਰ ਇਸੇ ਤਰ੍ਹਾਂ ਅਫਗਾਨਿਸਤਾਨ ਗੁਰੂ ਨਾਨਕ ਸਾਹਿਬ ਨੇ ਆਪਣੀਆਂ 5 ਉਦਾਸੀਆਂ ਦੇ ਵੇਲੇ ਅਫਗਾਨਿਸਤਾਨ ਉਹਨਾਂ ਦਾ ਜਲਾਲਾਬਾਦ ਹੋਏ, ਕਾਬਲ ਹੋਏ, ਉਸ ਦੇ ਵਿੱਚ ਉਹਨਾਂ ਦੀ ਮੌਜੂਦਗੀ ਔਰ ਅਫਗਾਨ ਮੂਲ ਦੇ ਜਿਹੜੇ ਨੇ ਉਹ ਸਿੱਖ 5 ਸਦੀਆਂ ਤੋਂ ਉਸ ਹਾਲਾਂ ਉਹਨਾਂ ਖਿੱਤਿਆਂ ਦੇ ਵਿੱਚ ਅਫਗਾਨਿਸਤਾਨ ਹਮੇਸ਼ਾ ਹੀ ਕਿਉਂਕਿ ਗੇਟਵੇ ਵੀ ਹੈ ਦਰਿਆ ਖੈਬਰ ਤੋਂ ਹਮਲਾਵਰਾਂ ਦਾ। ਔਰ ਵੈਸੇ ਵੀ ਜੇ ਅਸੀਂ ਪਿਛਲੇ 77 ਸਾਲ 'ਚ ਹੀ ਗੱਲ ਕਰਨੀ ਹੋਏ ਤੇ ਫਿਰ ਅੰਗਰੇਜ਼ਾਂ ਦੇ ਵੇਲੇ ਵੀ, ਉਸ ਤੋਂ ਪਹਿਲਾਂ ਵੀ ਔਰ ਸਿੱਖ ਰਾਜ ਦੇ ਵੇਲੇ ਵੀ ਉਹ ਟਕਰਾਅ ਵਾਲਾ ਪਾਰਟ ਤਾਂ ਬਣਿਆ ਰਿਹਾ ਉੱਥੇ ਲੋਕਲ। ਲੇਕਿਨ ਕਿਉਂਕਿ ਅਫਗਾਨਿਸਤਾਨ ਦੀ ਸੁਸਾਇਟੀ ਮੁੱਢਲੇ ਤੌਰ ਦੇ ਉੱਤੇ ਇਸਲਾਮ ਤਾਂ 1400 ਸਾਲ ਪਹਿਲਾਂ ਆਇਆ,
ਉਹ ਹਜ਼ਾਰਾਂ ਸਾਲਾਂ ਤੋਂ ਕਬੀਲਾ ਸੁਸਾਇਟੀ ਹੈ। ਸੋ ਉਹਨਾਂ ਨੇ ਹਮੇਸ਼ਾ ਸਿੱਖਾਂ ਨੂੰ ਇੱਕ ਸਿੱਖ ਕਬੀਲੇ ਵਾਂਗ ਦੇਖਿਆ। ਉਹ ਉੱਥੋਂ ਦੇ ਸਿੱਖ, ਤੁਸੀਂ ਉਹਨਾਂ ਦਾ ਪਹਿਰਾਵਾ ਦੇਖੋ, ਉਹਨਾਂ ਦੀ ਬੋਲੀ, ਪਸ਼ਤੂ ਤੋਂ ਬਿਨਾਂ ਉਹਨਾਂ ਨੂੰ ਕੁਝ ਨਹੀਂ ਆਉਂਦਾ। ਪੰਜਾਬੀ ਉਨੀ ਕੀ ਆਉਂਦੀ ਆ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦੇ ਨੇ। ਪਰ ਤੁਸੀਂ ਕਦੇ ਪਿਸ਼ਾਵਰ ਭਾਈ ਜੋਗਾ ਸਿੰਘ ਦਾ ਗੁਰਦੁਆਰਾ ਹੈ, ਉੱਥੋਂ ਕਥਾ ਹੋ ਰਹੀ ਹੁੰਦੀ ਪਸ਼ਤੋ 'ਚ ਹੋ ਰਹੀ ਹੁੰਦੀ, ਕਿਉਂਕਿ ਸਾਰੇ ਸੁਣਨ ਵਾਲੇ ਵੀ ਜਿਹੜੇ ਨੇ ਉਹ ਪਸ਼ਤੋ ਨੇ, ਉਹਨਾਂ ਨੂੰ ਸਮਝ ਹੀ ਉਹ ਆਉਂਦੀ। ਸੋ ਐਵਰੀ ਇੰਚ ਉਹ ਜਿਹੜੇ ਨੇ ਅਫਗਾਨ ਔਰ ਆਪਣੇ ਆਪ ਨੂੰ ਉਹ ਅਫਗਾਨ ਕੋ ਆ ਕੇ ਖੁਸ਼ ਹੁੰਦੇ ਨੇ। ਲੇਕਿਨ ਅਨਫੋਰਚੂਨੇਟਲੀ ਇਹ ਇੱਕ ਟਰਬਲਡ ਸਪॉट ਜਿਸ ਦਾ ਨਤੀਜਾ ਸੋਵੀਅਤ ਯੂਨੀਅਨ ਨੇ ਕਬਜ਼ਾ ਕੀਤਾ ਉਦੋਂ ਵੀ ਥੋੜ੍ਹਾ ਬਹੁਤ, ਔਰ ਇੱਕ ਸਟੇਜ 'ਤੇ 33% ਇਕੋਨਮੀ ਅਫਗਾਨਿਸਤਾਨ ਦੀ ਸਿੱਖਾਂ ਕੋਲ, ਔਰ ਉਹ ਲਾਲਾ ਕਹਿੰਦੇ ਨੇ ਸਿੱਖਾਂ ਨੂੰ ਵੱਡਾ ਭਰਾ ਦੇ ਤੌਰ 'ਤੇ ਪਸ਼ਤੋ ਦੇ ਵਿੱਚ। ਇੱਧਰ ਤਾਂ ਅਸੀਂ ਲਾਲਾ ਗੁਲਾਮ ਦੇ ਤੌਰ 'ਤੇ ਕਹਿੰਦੇ, ਹੁਣ ਤਾਂ ਸੇਠ ਬਣੇ ਹੋਏ ਨੇ। ਸੋ ਉਹਨਾਂ ਦੀ ਉਨੀ ਇੱਜ਼ਤ, ਇੰਨਾ ਕੁ ਟਰਸਟ ਕਿ ਭਾਈ, ਔਰ ਉਹ ਬਾਕੀ ਹਰ ਪੱਖ ਤੋਂ ਪੂਰੇ ਸਿੱਖੀ ਦੇ ਪੂਰਾ ਉਹਨਾਂ ਦਾ ਅਫਗਾਨ ਮੁੰਡੇ ਕੁੜੀਆਂ ਸਿੱਖਾਂ ਦੇ ਜਦੋਂ 12-13 ਸਾਲ ਦੇ ਅੰਮ੍ਰਿਤਧਾਰੀ, ਈਵਨ ਹੁਣ ਤੁਸੀਂ ਲਹਿੰਦੇ ਪੰਜਾਬ ਜਾਂ ਦੂਜੇ 'ਚ ਵੀ ਕਾਫੀ ਅਰਸਾ ਤੱਕ ਜਦੋਂ ਬਲਦੇਵ ਸਿੰਘ ਸਿਕੰਦਰ ਪੈਕਟ ਹੋਇਆ, ਕੀ ਨਾਂ ਸੀ ਉਹਨਾਂ ਦਾ, ਸਰ ਸਿਕੰਦਰ ਹਯਾਤ ਖਾਨ ਦਾ ਬਲਦੇਵ ਸਿੰਘ ਨਾਲ, ਐਸੇ ਖਿੱਤੇ ਸੀ ਜਿਹੜੇ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ, ਜਿੱਥੇ ਤੁਸੀਂ ਝਟਕਾ ਨਹੀਂ ਸੀ ਕਰ ਸਕਦੇ, ਜੇ ਕਰਦੇ ਤਾਂ ਫਸਾਦ ਹੋ ਜਾਂਦੇ ਸੀ। ਔਰ ਇਸ ਲਈ ਇਹ ਪੈਕਟ ਹੋਇਆ ਸੀ ਨਹਿਰੂ ਬਲਦੇਵ ਸਿੰਘ ਸਿਕੰਦਰ ਪੈਕਟ, ਕਿ ਜਿਹਦੇ ਥੱਲੇ ਅਲਾਓ ਹੁੰਦਾ। ਲੇਕਿਨ ਅਫਗਾਨ ਸਿੱਖ ਉਹਨਾਂ ਨੇਬਰਹੁਡਸ ਦੇ ਵਿੱਚ ਜਿੱਥੇ ਰਹਿੰਦੇ ਨੇ ਆਪਣੀਆਂ ਆਬਾਦੀਆਂ 'ਚ, ਜੇ ਇਸਲਾਮ ਦੇ ਵਿੱਚ ਹਲਾਲ ਤੋਂ ਬਿਨਾਂ ਹੋਰ ਮਾਸ ਖਾਣਾ ਵਰਜਿਤ ਹੈ, ਹਲਾਲ ਖਾਂਦੇ ਨੇ, ਹੈ ਤਾਂ ਮਾਸਖੋਰੇ ਨੇ ਜਿਹੜੇ ਨੇ ਅਫਗਾਨ ਸਿੱਖ, ਉਹਨਾਂ ਦਾ ਹਿੱਸਾ ਡਾਈਟ ਦਾ, ਪਰ ਝਟਕੇ ਦੇ ਨਾਲ। ਸੋ ਕਹਿਣ ਦਾ ਮਤਲਬ ਹੈ ਵੀ ਇਸ ਦੇ ਬਾਵਜੂਦ 47 ਵੀ ਹੋਇਆ, ਦੂਜਾ ਵੀ ਹੋਇਆ, ਅਫਗਾਨਿਸਤਾਨ ਦੇ ਵਿੱਚ ਡਿਸਹਾਰਮਨੀ ਨਹੀਂ ਹੋਈ, ਬੜੇ ਫਖਰ ਦੇ ਨਾਲ ਉਹ ਰਹਿੰਦੇ ਰਹੇ। ਪਰ ਜਦੋਂ ਸੈਕੰਡ ਫੇਜ਼ ਇਹ ਨੈਟੋ ਵਾਲਾ ਜਾਂ ਈਵਨ ਫਸਟ ਫੇਜ਼ ਵੇਲੇ ਵੀ ਜਿਹੜੇ ਨਾਨ ਅਫਗਾਨ ਓਰੀਜਨ ਦੇ ਗੁਰੀਲੇ ਆਏ ਮੁਜਾਹਿਦੀਨ ਦੇ ਥੱਲੇ, ਸਾਊਦੀ ਅਰੇਬੀਆ 'ਚੋਂ ਦੂਜਿਆਂ 'ਚੋਂ, ਉਹ ਸਿੱਖਾਂ ਨੂੰ ਇਵੇਂ ਹੀ ਦੇਖਦੇ ਸੀ ਜਿਵੇਂ ਮੋਮਨ ਕਾਫਰ ਇਹ ਕਾਫਰ ਨੇ। ਸੋ ਉਹਨਾਂ ਦੇ ਵੇਲੇ ਜਿਹੜਾ ਉਹ ਵਕਤ ਇਸ ਕਿਸਮ ਦਾ ਬਣਿਆ। ਫਿਰ ਜਦੋਂ 20 ਸਾਲ ਨੈਟੋ ਫੋਰਸਿਸ ਰਹੀਆਂ, ਉਦੋਂ ਹੋਰ ਤਬਾਹੀ ਹੋਈ। ਔਰ ਉਸ ਤੋਂ ਬਾਅਦ ਜਦੋਂ ਇੱਕ ਇਸਲਾਮਿਕ ਆਈਸਿਸ ਦੇ ਨਾਂ ਥੱਲੇ ਕੌਣ ਕਿਹਦੀ ਏਜੰਸੀ ਹੈ, ਇਹਦੀ ਡਿਬੇਟ 'ਚ ਨਾ ਹੀ ਜਾਏ। ਹੁਣ ਵੀ ਜਿਹੜਾ ਇਸਲਾਮਿਕ ਜਿਹੜਾ IS ਖੁਰਾਸਾਨੀ, ਉਹਦੇ ਨਾਂ ਥੱਲੇ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਸਿੱਖਾਂ ਦੇ ਉੱਤੇ ਹਮਲੇ ਸ਼ੁਰੂ ਹੋਏ, ਜਿਹਦੇ 'ਚ ਜਲਾਲਾਬਾਦ ਦੇ ਵਿੱਚ ਜਦੋਂ ਸਿੱਖ ਡੈਲੀਗੇਸ਼ਨ ਮਿਲਣ ਜਾ ਰਿਹਾ ਸੀ, ਉਹਨਾਂ ਨੂੰ ਮਾਰਿਆ ਗਿਆ, ਇੰਡੀਵਿਜੂਅਲ ਹੋਇਆ, ਕਾਬਲ ਦੇ ਗੁਰਦੁਆਰੇ 'ਤੇ ਅਟੈਕ ਹੋਇਆ। ਔਰ ਉਹ ਸਿੱਖ ਜਿਹੜੇ ਕਿ ਫਖਰ ਮਹਿਸੂਸ ਕਰਦੇ ਸੀ ਕਿ ਭਾਈ ਅਸੀਂ ਇਸ ਧਰਤੀ ਨੂੰ ਨਹੀਂ ਛੱਡਣਾ, ਉਹ ਮਜਬੂਰ ਹੋਏ ਅਲਟੀਮੇਟਲੀ। ਉਹਨਾਂ ਦੀ 1-2 ਫੈਮਲੀਜ਼ ਜਿਹੜੀਆਂ ਜਿੱਥੇ ਕਿਤੇ ਰਹਿ ਗਈਆਂ ਹੋਣਗੀਆਂ, ਬਾਈ ਐਂਡ ਲਾਰਜ ਜਿੱਥੇ ਇੱਕ ਜ਼ਮਾਨੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਔਰ ਹਿੰਦੂ ਤਾਂ ਪਿੱਛੇ ਲੁਕੇ ਹੋਏ ਸੀ ਨਾ ਸਿੱਖਾਂ ਦੇ, ਉਹਨਾਂ ਨੇ। ਔਰ ਲਾਸਟ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਪਿਛਲੇ ਸਾਲ ਜਿਹੜੇ ਨੇ ਉਹ ਉੱਥੋਂ ਨਿਕਲੇ। ਔਰ ਈਵਨ ਉਹਨਾਂ ਦੀ ਅਨਾਰਕਲੀ ਕੌਰ MP, ਉਹਨਾਂ ਦਾ ਅਵਤਾਰ ਸਿੰਘ ਖਾਲਸਾ ਦਾ ਬੇਟਾ ਨਰਿੰਦਰ ਸਿੰਘ ਖਾਲਸਾ MP, ਕਿਉਂਕਿ ਅਵਤਾਰ ਸਿੰਘ ਖਾਲਸਾ ਦਾ ਵੀ ਮਰਡਰ ਹੋਇਆ। ਹੁਣ ਇਹ ਇੱਕ ਐਸਾ ਦੁਖਾਂਤ ਸੀ। ਔਰ ਇਹਦੇ 'ਚ ਹਾਲਾਂ ਸਾਡੇ ਇੱਕ ਸੱਜਣ ਨੇ ਜਿਹੜੇ ਕਹਿੰਦੇ ਰਹੇ ਵੀ ਸਾਨੂੰ ਉੱਥੋਂ, ਔਰ ਉਹਦੇ ਲਈ ਬਹੁਤਿਆਂ ਨੇ ਐਫਰਟ ਕੀਤਾ ਅਫਗਾਨ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਵੀ ਲਿਆਂਦਾ, ਜਿਹੜਾ ਭਾਰਤ ਦੇ ਵਿੱਚ ਵੀ ਗਏ, UK ਜਾਂ ਦੂਜੇ ਵੀ ਅਸਾਈਲਮ। ਕੁਛ ਦਾ ਸੀ ਵੀ ਨਹੀਂ, ਸਾਨੂੰ ਉੱਥੋਂ ਐਨਕਰੇਜ ਨਹੀਂ ਕਰਨਾ ਚਾਹੀਦਾ ਬਹੁਤ, ਕਿ ਸਾਡਾ ਇਤਿਹਾਸ ਖਤਮ ਹੋ ਜਾਏਗਾ, ਸਾਡੇ ਇਤਿਹਾਸਕ ਗੁਰਦੁਆਰੇ ਨੇ ਜਾਂ ਦੂਜੇ। ਮੈਂ ਕਿਹਾ ਜੀ ਇਹ ਗੱਲ ਉਹਨਾਂ ਨੂੰ ਕਹੋ, ਉਹਨਾਂ ਨੇ ਕਹਿਣਾ ਤੁਸੀਂ ਆਰਾਮ ਨਾਲ ਬੈਠੇ ਹੋ ਨਾ ਮੁਲਕਾਂ 'ਚ, ਅਸੀਂ ਗੋਲਿਆਂ 'ਚ ਵਸ ਰਹੇ ਹਾਂ, ਪਤਾ ਨਹੀਂ ਕਿਹਨੇ ਆ ਕੇ ਕਦੋਂ ਮਾਰ ਦੇਣਾ, ਤੁਸੀਂ ਸਾਨੂੰ ਕਹਿੰਦੇ ਹੋ ਵੀ ਅਸੀਂ। ਲੇਕਿਨ ਉਹਨਾਂ 'ਚ ਫਿਰ ਵੀ ਇੱਕ ਕਲਾਸ ਰਹੀ, ਅਜੇ ਵੀ ਉੱਥੇ ਪਰਿਵਾਰ ਨੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਨਹੀਂ ਜਾਣਾ। ਹਾਂ, ਲੇਕਿਨ ਜਿਹੜੀ ਮੈਂ ਸਮਝਦਾ ਵੀ ਬਹੁਤ ਪੋਜ਼ੀਟਿਵ ਡਿਵੈਲਪਮੈਂਟ ਹੈ। ਔਰ ਇਹ ਦੋਨੋਂ ਹੀ ਖਬਰਾਂ ਜਿਹੜੀਆਂ ਮੈਂ ਸਾਂਝੀਆਂ ਕਰਨ ਲੱਗਿਆ, ਦਾ ਹਿੰਦੂ ਅਖਬਾਰ ਮੈਡਰਾਸ ਨੇ ਛਾਪੀਆਂ। ਔਰ ਉਹਦੇ 'ਚ ਪਹਿਲੀ ਖਬਰ ਕਿ ਬਈ ਉੱਥੇ ਕਿਲਿੰਗਸ ਕਰਨ ਵਾਲੇ ਕੌਣ ਨੇ, ਉਹਨਾਂ ਦੇ ਬਿਹਾਈਂਡ ਕੌਣ ਨੇ, ਸਾਨੂੰ ਨਹੀਂ ਪਤਾ। ਹੁਣ ਇਹ ਖਬਰ ਹੈ ਔਰ ਇਹ US ਦੀ ਇੰਟੈਲੀਜੈਂਸ ਰਿਪੋਰਟ ਹੈ, ਜਿਹਨੂੰ ਦਾ ਹਿੰਦੂ ਨੇ ਰਿਪੋਰਟ ਕੀਤਾ ਹੈ। ਇੰਡੀਆ ਫੰਡਡ ਅਫਗਾਨਿਸਤਾਨ ਵਾਰਲॉर्ड्स ਇੰਸਟੈਡ ਆਫ ਫਾਰਮਰ ਗਵਰਨਮੈਂਟ, US ਰਿਪੋਰਟ ਸੇਜ਼। ਹੁਣ ਇੰਡੀਆ ਕਹਿੰਦਾ ਜੀ ਅਸੀਂ ਇੰਨੇ ਬਿਲੀਅਨ ਦਿੱਤਾ, ਇੰਨੀਆਂ ਸੜਕਾਂ ਬਣਾਈਆਂ। ਇਹ US ਦਾ ਇੰਡੀਅਨ ਗਵਰਨਮੈਂਟ ਫੰਡਡ ਅਫਗਾਨ ਵਾਰਲॉर्ड्स instead of former Afghan government prior to the Taliban takeover
in 2021 newly published American documents have indicated ਵੀ ਇਹ ਇਹਨਾਂ ਦੇ। ਔਰ ਜਦੋਂ ਅਸੀਂ ਇਹ ਕਹਿੰਦੇ ਸੀ ਸਪੌਂਟੇਨੀਅਸ ਜਦੋਂ ਸਿੱਖਾਂ ਦੀ ਕਿਲਿੰਗ ਹੋਣੀ ਉਹ ਖੁਰਾਸਾਨੀ ਥੱਲੇ ਹੋਏ ਕਿ ਇਸਲਾਮਿਕ ਸਟੇਟ ਹੁੰਦਾ ਸੀ ਇੰਡੀਅਨ ਏਜੰਸੀਆਂ ਦਾ ਕੰਮ। ਹੁਣ ਇਹ ਤੋਂ ਵੱਧ ਕੇ ਤਾਂ ਕੋਈ ਸਬੂਤ ਨਹੀਂ। ਅਮਰੀਕਨ ਡਾਕੂਮੈਂਟ ਕਹਿੰਦੇ ਨੇ ਕਿ ਭਾਈ ਇਹ ਉਹਦੀ ਜਿਹੜੀ ਹੈ ਕਰਜ਼ਾਈ ਦੀ ਗਵਰਨਮੈਂਟ ਨੂੰ ਸਪੋਰਟ ਨਹੀਂ ਸੀ ਕਰ ਰਹੇ, ਵਾਰਲॉर्ड्स ਨੂੰ ਪੈਸੇ ਦੇ ਰਹੇ ਸੀ। ਹੁਣ ਜਿੱਥੋਂ ਕਿ ਤਾਲਿਬਾਨ ਨੇ ਇਹਨਾਂ ਸਾਰਿਆਂ ਨੂੰ ਨਿਊਟਰਲਾਈਜ਼ ਕਰਤਾ, ਵਾਰਲॉर्ड्स ਨੂੰ ਕਾਫੀ ਹੱਦ ਤੱਕ ਇਸਲਾਮਿਕ ਸਟੇਟ ਵਾਲੇ ਮਾੜਾ ਮੋਟਾ ਸਿਰ ਚੁੱਕਦੇ ਨੇ, ਪਰ ਨਾਰਥ ਔਰ ਦੂਜਿਆਂ ਨੂੰ ਕਰ ਦਿੱਤਾ। ਔਰ ਅੱਜ ਦੇ ਇਹ ਵੀ ਦਾ ਹਿੰਦੂ ਦੀ ਖਬਰ ਹੈ, ਤਾਲਿਬਾਨ ਰੀਸਟੋਰਿੰਗ ਪ੍ਰੋਪਰਟੀ ਟੂ ਡਿਸਪਲੇਸਡ ਹਿੰਦੂਜ਼ ਐਂਡ ਸਿੱਖ ਸਪੋਕਸਮੈਨ। ਤਾਲਿਬਾਨ ਗਵਰਨਮੈਂਟ ਨੇ ਇੱਕ ਕਮਿਸ਼ਨ ਬਣਾਇਆ ਮਿਨਿਸਟਰ ਆਫ ਜਸਟਿਸ ਦੇ ਥੱਲੇ। ਔਰ ਇਹ ਖਬਰ ਹੈ ਕਮਿਸ਼ਨ ਚੇਅਰਡ ਬਾਈ ਮਿਨਿਸਟਰ ਆਫ ਜਸਟਿਸ ਹੈਜ਼ ਬੀਨ ਐਸਟੈਬਲਿਸ਼ਡ ਟੂ ਰਿਟਰਨ ਟੂ ਓਨਰਸ ਆਲ ਪ੍ਰੋਪਰਟੀਜ਼ ਵਿਚ ਹੈਡ ਬੀਨ ਯੂਸਰਪਡ ਬਾਈ ਵਾਰਲॉर्ड्स ਡਿਊਰਿੰਗ ਦਾ ਫਾਰਮਰ ਰਜੀਮ। ਔਰ ਇਹ ਗੱਲ ਸੁਹੇਲ ਸ਼ਾਹੀਨ ਕਹਿ ਰਹੇ ਨੇ ਜਿਹੜੇ ਕਿ ਹੈਡ ਆਫ ਦਾ ਪੋਲੀਟੀਕਲ ਆਫਿਸ ਨੇ ਤਾਲਿਬਾਨ ਦੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਕਮਿਸ਼ਨ ਬਣਾਇਆ ਪੂਰਾ, ਔਰ ਜਿਹੜੇ ਹਿੰਦੂ ਔਰ ਸਿੱਖ ਗਏ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਪਹਿਲਾਂ ਜਾਂ ਮਗਰੋਂ ਜਿਨ੍ਹਾਂ ਨੇ ਦੱਬੀਆਂ ਉਹ ਸਭ ਅਸੀਂ ਫ੍ਰੀ ਕਰਾ ਲਈਆਂ। ਅਸੀਂ ਉਹਨਾਂ ਨੂੰ ਇਹ ਖੁੱਲ੍ਹਾ ਸੱਦਾ ਦੇ ਰਹੇ ਹਾਂ ਕਿ ਭਾਈ ਤੁਸੀਂ ਆਓ ਔਰ ਆਪਣੇ ਜਿਹੜਾ ਉਹ ਸਾਂਭੋ ਆਪਣੀਆਂ ਪ੍ਰਾਪਰਟੀਜ਼ ਨੂੰ, ਨਾ ਆਮ ਵਾਂਗ ਜੀਵਨ ਜਿਓ। ਔਰ ਉਹਦੇ 'ਚ ਇੱਕ ਕਮਿਸ਼ਨ ਚੇਅਰਡ ਬਾਈ ਮਿਨਿਸਟਰ ਆਫ ਜਸਟਿਸ ਹੈਜ਼ ਬੀਨ ਐਸਟੈਬਲਿਸ਼ਡ ਟੂ ਰਿਟਰਨ ਦੇਅਰ ਆਨਰਸ ਆਲ ਪ੍ਰਾਪਰਟੀਜ਼ which had been usurped by warlords during the former regime, said Mr. Shaheen in a written answer to the Hindu. Mr. Shaheen drew attention to the recent return of Narendra Singh Khalsa, a member of Parliament of Afghanistan that was dissolved with takeover of the country by Taliban in August 2021. ਕਰਜ਼ਾਈ ਗਵਰਨਮੈਂਟ ਦੇ ਵੇਲੇ 2 ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਦੇ ਨਾਂ ਇੱਕ ਡੈਂਟਿਸਟ ਡਾਕਟਰ ਹੈ ਡਾਕਟਰ ਅਨਾਰਕਲੀ ਕੌਰ, ਔਰ ਇਹ ਜਿਹੜੇ ਨਰਿੰਦਰ ਸਿੰਘ ਖਾਲਸਾ ਇਹ ਵੀ ਛੱਡ ਗਏ ਸੀ। ਪਹਿਲਾਂ ਇੰਡੀਆ ਆਏ, ਫਿਰ ਨਰਿੰਦਰ ਸਿੰਘ ਖਾਲਸਾ ਕੈਨੇਡਾ। ਔਰ ਇਹ ਹੁਣ ਉਹਨਾਂ ਨੇ ਅਫਗਾਨ ਜਿਹੜਾ ਤਾਲਿਬਾਨ ਗਵਰਨਮੈਂਟ ਹੀ ਇਹ ਕਹਿ ਰਹੀ ਹੈ ਕਿਉਂਕਿ ਨੀਦਰਲੈਂਡ ਬੇਸਡ ਅਫਗਾਨ ਕਮੈਂਟੇਟਰ ਸੰਗਾਰ ਪਾਇਖਾਰ ਨਰਿੰਦਰ ਸਿੰਘ ਖਾਲਸਾ who had taken refuge in Canada returned to Afghanistan following an initiative by Contact Commission with Afghan personalities. According to Mr. Paikhar, the return of Mr. Khalsa and his family signaled a warm welcome for displaced leaders of religious minorities seeking to return to their homeland. So ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ। ਔਰ ਮੈਂ ਸਮਝਦਾ ਵੀ ਇਹ ਦੋਨੋਂ ਜਦੋਂ ਤੁਸੀਂ ਖਬਰਾਂ ਨੂੰ ਟੁਗੈਦਰ ਦੇਖਦੇ ਹੋ ਕਿ ਵਾਰਲॉर्ड्स ਨੂੰ ਸਪੋਰਟ ਕਰ ਰਹੀ ਸੀ ਇੰਡੀਅਨ ਗਵਰਨਮੈਂਟ, ਜਿਨ੍ਹਾਂ ਵਾਰਲॉर्ड्स ਨੇ ਅੱਗੋਂ ਸਿੱਖਾਂ ਔਰ ਹਿੰਦੂਆਂ ਨੂੰ ਉੱਥੋਂ ਨਿਕਲਣ ਤੇ ਮਜਬੂਰ ਕੀਤਾ। ਔਰ ਤਾਲਿਬਾਨ ਦੀ ਗਵਰਨਮੈਂਟ ਜਿਹਨੇ ਹੁਣ ਵਾਰਲॉर्ड्स ਤੋਂ ਸਾਰਾ ਕੁਝ ਛਡਾ ਕੇ ਨਾ ਸਿਰਫ ਵੈਲਕਮ ਕੀਤਾ, ਜੇ ਨਰਿੰਦਰ ਸਿੰਘ ਖਾਲਸਾ MP ਜਿਹੜੇ ਨੇ ਉਹ ਗਏ ਨੇ, ਇਹਦਾ ਮਤਲਬ ਹੈ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਆਉਣ ਵਾਲੇ ਪੀਰੀਅਡ 'ਚ ਜਾਣਗੇ। ਔਰ ਜਿੱਥੇ ਅਸੀਂ ਸਮਝਦੇ ਹਾਂ ਵੀ ਬਹੁਤ ਸਾਰਿਆਂ ਨੇ ਆਪਣਾ ਆਲਟਰਨੇਟ ਵੀ ਬਣਾ ਲਿਆ, ਜਿਨ੍ਹਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਮਿਲੀ ਆ, ਉਹਨਾਂ ਦੇ ਬੱਚੇ ਆ ਜਾ ਸਕਦੇ ਨੇ। ਪਰ ਇਹ ਤਾਲਿਬਾਨ ਹਕੂਮਤ ਦੀ ਜਿਹੜੀ ਇਹ ਪਹੁੰਚ ਹੈ ਇਹਦੇ ਨਾਲ ਘੱਟੋ ਘੱਟ ਸਾਡਾ ਇਤਿਹਾਸ ਵਿਰਸਾ ਔਰ ਅਫਗਾਨ ਸਿੱਖਾਂ ਦਾ ਵੀ ਜਿਹੜਾ ਵਿਰਸਾ ਹੈ ਉਹ ਸੰਭਾਲਿਆ ਰਹੇਗਾ। ਅਸੀਂ ਸ਼ੁਕਰਗੁਜ਼ਾਰ ਹਾਂ ਤਾਲਿਬਾਨ ਹਕੂਮਤ ਦੇ। ਸੋ ਅੱਜ ਦਾ ਵਿਚਾਰ ਅੱਜ ਮੈਂ ਨਹੀਂ ਸਾਂਝਾ ਕਰਾਂਗਾ, ਪਰ ਤੁਸੀਂ ਮੈਸੇजेस ਜਿਹੜੇ ਨੇ ਜ਼ਰੂਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਲਿਖਣ ਵਾਸਤੇ। ਸੋਨਮ ਮੱਲੀ ਜੀ ਮਾਹਿਲ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਜਸਕੀਰਤ ਸਿੰਘ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ ਔਰ ਖਾਲਸਾ ਜ਼ਿੰਦਾਬਾਦ ਕਿਹਾ ਨੇ। ਜਸਬੀਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੋਮ ਨਿਊਯਾਰਕ ਤੋਂ ਕਹਿ ਰਹੇ ਨੇ ਸਾਨੂੰ। ਅਮਰਜੀਤ ਸਾਨੀ ਵੀ ਫਤਿਹ ਬੁਲਾਉਂਦੇ ਨੇ। ਜਸਬੀਰ ਸਿੰਘ ਜੀ ਵੀ ਸਾਨੂੰ ਕਹਿੰਦੇ ਨੇ ਕਿ ਫ੍ਰੀ ਫੈਲਿਸਤੀਨ ਐਂਡ ਫ੍ਰੀ ਇੰਡੀਅਨ ਆਕੂਪਾਈਡ ਕਸ਼ਮੀਰ ਐਂਡ ਪੰਜਾਬ ਟੂ। ਔਰ ਧਰਮ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਦਵਿੰਦਰ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਸੁਰਮੁਖ ਮੁੰਦਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਥੈਂਕਸ ਕੀਪ ਇਟ ਅਪ ਗੁੱਡ ਜੌਬ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ ਕਹਿੰਦੇ ਨੇ ਭਾਈ ਸਾਹਿਬ ਜੀ ਆਜ਼ਾਦੀ ਹੱਲ ਹੈ, ਰਾਜ ਕਰੇਗਾ ਖਾਲਸਾ ਜ਼ਿੰਦਾਬਾਦ। ਕਸ਼ਮੀਰ ਸਿੰਘ ਜੀ ਵੀ ਕਹਿੰਦੇ ਨੇ ਕਿ ਆਪ ਵੀ ਦਿੱਲੀ ਪਾਰਟੀ ਬਾਈਕਾਟ ਕਰੋ ਜੀ। ਲਖਵਿੰਦਰ ਸਿੰਘ ਔਲਖ ਜੀ ਵੀ ਫਤਿਹ ਬੁਲਾਉਂਦੇ ਨੇ। ਅਮਰਜੀਤ ਸੈਣੀ ਫਿਰ ਵੀ ਫਤਿਹ ਔਰ ਖਾਲਿਸਤਾਨ। ਔਰ ਗੁਰਦੀਪ ਕੌਰ ਜੀ ਵੀ ਗੁਰਫਤਿਹ ਜੀ ਕਹਿੰਦੇ ਨੇ। ਔਰ ਗੁਰਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਿਸਤਾਨੀ ਇਜ਼ ਓਨਲੀ ਸੋਲਿਊਸ਼ਨ ਕਹਿੰਦੇ ਨੇ।
ਫਿਰ ਸਤਨਾਮ ਔਜਲਾ ਜੀ ਵੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ, ਧਰਮ ਸਿੰਘ ਜੀ ਔਰ ਮੈਨਕਾइंड ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਹਰਮਨ ਪੰਨੂ ਜੀ ਵੀ ਪੰਜਾਬ ਖਾਲਿਸਤਾਨ, ਜੀਤ ਸੂਰਤੀਆ ਜੀ TV 84 ਜ਼ਿੰਦਾਬਾਦ, ਸੰਤੋਸ਼ ਰਾਏ ਜੀ ਕਹਿੰਦੇ ਖਾਲਸਾ ਜੀ, ਜਿਸ ਨੇ ਖਾਲਿਸਤਾਨ ਦੇ ਲੀਡਰ ਮਰਵਾਏ ਹੈ ਉਹਨਾਂ ਦਾ ਵੀ ਇੰਦਰਾ ਰੰਡੀ ਵਾਲਾ ਹਾਲ ਕਰੋ ਜੀ। ਔਰ ਫਿਰ ਉਹਨਾਂ ਨੇ ਕਿਹਾ ਕਿ ਐਕਸ਼ਨ ਲਓ ਇਹਨਾਂ ਦੇ ਖਿਲਾਫ, 2 ਗੱਦਾਰ ਨੇ ਲੀਡਰ ਰੰਗਾ ਬਿੱਲਾ। ਫਿਰ ਜਸਵਿੰਦਰ ਸਿੰਘ ਜੀ ਕਹਿੰਦੇ ਨੇ ਫਤਿਹ ਬੁਲਾ ਕੇ ਕਿ ਡਾਕਟਰ ਸਾਹਿਬ US State Department indicated sanctions are coming for terrorist Indian state। ਤੁਸੀਂ ਰਾਜਵਿੰਦਰ ਸਿੰਘ ਜੀ ਬਿਲਕੁਲ ਠੀਕ ਕਿਹਾ। ਮੈਂ ਖਬਰ ਦਾ ਅਖੀਰਲਾ ਪੈਰਾਗ੍ਰਾਫ ਨਹੀਂ ਸੀ ਸਾਂਝਾ ਕੀਤਾ, ਕਿਉਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਕਿਹਾ ਜੀ ਅਸੀਂ ਪਬਲਿਕ 'ਚ ਡਿਸਕਸ ਨਹੀਂ ਕਰਦੇ, ਸਾਡਾ ਆਪਣਾ ਪੈਰਾਮੀਟਰ ਹੈ। ਸੋ ਇਸ ਤੋਂ ਇਹ ਲੱਗਦਾ ਹੈ ਕਿ ਅਮਰੀਕਾ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਭਾਰਤ ਤੇ ਆਉਣ ਵਾਲੇ ਪੀਰੀਅਡ ਸੈਂਕਸ਼ਨਸ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ। ਜਸਪੀਰ ਸਿੰਘ ਜੀ ਕਹਿੰਦੇ ਬਲੱਡ ਸੌਕਰਸ ਇੰਡੀਆ ਆਊਟ ਆਫ ਕਸ਼ਮੀਰ ਐਂਡ ਖਾਲਿਸਤਾਨ। ਪਰਮਿੰਦਰ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ। ਅਰਸ਼ਦੀਪ ਸਿੰਘ ਪੰਜਾਬ ਹਾਲ ਖਾਲਿਸਤਾਨ। ਐਮ ਕੌਰ ਅਕਾਲ ਸ਼ਾਹੀ ਕਹਿੰਦੇ ਨੇ, ਔਰ ਮਿਸ਼ਰਾ ਸਿੰਘ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਸਾਨੂੰ ਫਤਿਹ ਬੁਲਾਉਂਦੇ ਨੇ। ਰਣਜੀਤ ਕੌਰ ਜੀ ਕਹਿੰਦੇ ਡਾਕਟਰ ਮਨਜੀਤ ਸਿੰਘ ਖਾਲਸਾ ਜੀ ਖਾਲਿਸਤਾਨ ਜ਼ਿੰਦਾਬਾਦ ਜੀ। ਐਂਡ ਕੁਲਦੀਪ ਸਿੰਘ ਕਹਿੰਦੇ ਨੇ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਡਾਕਟਰ ਸਾਹਿਬ ਆਈ ਬਲੀਵ US mostly does not disclose serious issues in the media। ਹਾਂ ਮੀਡੀਆ ਤਾਂ ਉਨਾ ਕੀ ਹੁੰਦਾ ਜਿੰਨੀ ਜਾਣਕਾਰੀ ਉਹ ਦੇਣਾ ਚਾਹੁੰਦੇ ਨੇ। ਅੱਛਾ ਬਲਜੀਤ ਵੜਾਚੀ ਫਤਿਹ ਬੁਲਾਉਂਦੇ ਨੇ। ਹਰਵਿੰਦਰ ਸਿੰਘ ਆਈ ਥਿੰਕ ਰੰਗੜਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਵਾਹਿਗੁਰੂ ਮੇਰ ਪੜਿਆ ਹੱਥ ਰੱਖਣ। ਨਿਹੰਗ ਸਿੰਘ ਜੀ ਵੀ ਆਏ ਨੇ। ਐਂਡ ਫਿਰ ਉਹ ਕਹਿੰਦੇ ਨੇ ਕਿ TV 84 ਟੀਮ ਜ਼ਿੰਦਾਬਾਦ ਐਂਡ ਲੌਂਗ ਲਿਵ ਮਹਾਰਾਜ ਕਿਰਪਾ ਕਰਨ ਜੀ। ਅਮਰ ਸਿੰਘ ਜੀ ਪੰਜਾਬ ਹਾਲ ਖਾਲਿਸਤਾਨ। HD ਕਹਿੰਦੇ ਕਿ ਡਾਕਟਰ ਸਾਹਿਬ and Benji, both of you are doing great knowledgeable programs and request to all Sikh community for believe and achieve Khalistan together। Khalistan zindabad ਕਿਹਾ। ਬਹੁਤ ਬਹੁਤ ਸ਼ੁਕਰੀਆ। ਔਰ ਬਾਕੀ ਮੈਂ ਇਹ ਵੀ ਦੱਸਦੇ ਹਾਂ ਕਿ ਸਾਡੇ ਆ ਫੇਸਬੁੱਕ ਪੇਜ ਬਿਲਕੁਲ ਹੀ ਗਾਇਬ ਕਰ ਦਿੱਤਾ ਗਿਆ ਹੈ। ਹਾਂਜੀ, ਇਸ ਲਈ ਜਿਹੜਾ ਕੁਇਕ ਮੈਸੇਜ ਤਾਂ ਤੁਸੀਂ YouTube ਤੇ ਤਾਂ ਫਤਿਹ ਜਾਂ ਜਿਹੜਾ ਉਹ ਕੰਗ੍ਰੈਚੁਲੇਸ਼ਨਸ ਹੀ ਹੋ ਸਕਦਾ ਹੈ। ਤਾਂ ਅਸੀਂ ਐਨਕਰੇਜ ਕਰਾਂਗੇ, ਕਿਉਂਕਿ ਅਸੀਂ ਮਿਸ ਕਰਦੇ ਹਾਂ ਜਿਹੜੇ ਸਾਡੇ ਵੀਰ ਭੈਣਾਂ ਦੀ ਲਿਖਤ ਜਿਹੜੀ ਹੈ ਉਹ ਫੇਸਬੁੱਕ ਤੇ ਹੁੰਦੀ ਸੀ, ਉਸ ਨੂੰ ਅਸੀਂ ਸਾਂਝਾ ਕਰਦੇ ਸੀ। ਸੋ ਤੁਸੀਂ SOS@tv84.tv ਦੇ ਉੱਤੇ ਸਾਨੂੰ ਕਰ ਸਕਦੇ ਹੋ। ਹਾਂ ਰੈਗੂਲਰ ਈਮੇਲ ਕਰੋ, ਔਰ ਅਸੀਂ ਯਕੀਨੀ ਬਣਾਇਆ ਕਰਾਂਗੇ ਕਿ ਇਸ ਅਗਲੇ ਦਿਨ ਦੇ ਪ੍ਰੋਗਰਾਮ 'ਚ, ਕਿਉਂਕਿ ਜਿਉਂ ਹੀ ਸਾਨੂੰ ਮਿਲੇਗਾ ਉਸ ਨੂੰ ਅਸੀਂ ਸਾਂਝੇ ਕਰਾਂਗੇ। ਇਸ ਤਰੀਕੇ ਨਾਲ ਜਿਹੜੇ ਸੀਰੀਅਸ ਲਿਖਤਾਂ ਲਿਖਣ ਵਾਲੇ ਨੇ ਉਹਨਾਂ ਦੀ ਇਨਪੁਟ ਨੂੰ ਅਸੀਂ ਮਿਸ ਨਹੀਂ ਕਰਨਾ ਚਾਹੁੰਦੇ। ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਜੀ। AJ ਐਂਡ ਦਵਿੰਦਰ ਸਿੰਘ, ਗੁਰਨੇਕ ਨਿੱਜਰ, ਫਿਰ ਹਵਿੰਦਰ ਸਿੰਘ, ਸੋਨ ਸਿੰਘ, ਫਿਰ ਇਸੇ ਤਰ੍ਹਾਂ ਮਨਜਿੰਦਰ ਸਿੰਘ ਔਰ ਹਰਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਜਾਂ ਕਹਿੰਦੇ ਵੈਰੀ ਗੁੱਡ। ਚੈਨਲ TV 84 101% ਟਰੂ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਵਿਊਅਰਸ, ਇਸ ਨਾਲ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦ ਹੋਵਾਂਗੇ। ਸੋ ਸਾਨੂੰ ਆਗਿਆ ਦਿਓ, ਮੈਨੂੰ ਤੇ ਡਾਕਟਰ ਸਾਹਿਬ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।